ਭਾਰਤ ਜਿਹੜਾ ਇੱਕ ਬਿਗ ਪਾਵਰ ਹੈ, ਇੱਕ ਇੰਪੋਰਟੈਂਟ ਕੰਟਰੀ ਹੈ ਔਰ ਸਾਡੀ ਐਕਸਪੈਕਟੇਸ਼ਨ ਹੈ ਕਿ ਨਵੀਂ ਦਿੱਲੀ ਜਿਹੜੀ ਹੈ ਉਹ ਜ਼ਿਆਦਾ ਐਕਟਿਵ ਰੋਲ ਪਲੇ ਕਰੇ ਵੈਸਟ ਏਸ਼ੀਆ ਦੇ ਇਸ ਕ੍ਰਾਈਸਿਸ ਦੇ ਵਿੱਚ। ਇੰਡੀਆ ਆਪਣਾ ਇਨਫਲੂਐਂਸ ਯੂਜ਼ ਕਰੇ ਇਜ਼ਰਾਈਲ ਦੇ ਉੱਤੇ ਤਾਂ ਕਿ ਜਿਹੜਾ ਨਸਲਕੁਸ਼ੀ ਜਿਹੜੀ ਚੱਲ ਰਹੀ ਹੈ ਗਜ਼ਾ ਦੇ ਵਿੱਚ ਔਰ ਇਹ ਰੁਕੇ ਔਰ ਟੂ ਮੇਕ ਪੀਸ ਇਨ ਫਲਸਤੀਨ। ਈਰਾਨ ਸ਼ੀਸ਼ਾ ਦਿਖਾ ਰਿਹਾ ਇੰਡੀਆ ਨੂੰ ਕਿ ਵੀ ਇੱਕ ਪਾਸੇ ਤੁਸੀਂ ਸਾਡੇ ਨਾਲ ਯਾਰੀ ਦਾ ਦਮ ਭਰਦੇ ਹੋ, ਚਾਹ ਬਹਾਰ ਪੋਰਟ ਨੂੰ ਜਿਹੜਾ ਡਿਵੈਲਪ ਕਰਨ ਦੇ ਨਾਂ ਥੱਲੇ ਜਿਹੜਾ ਐਗਰੀਮੈਂਟ ਕੀਤਾ ਗਿਆ ਉਹਦਾ ਇੱਕ ਹਿੱਸਾ ਗੁਪਤ ਰੱਖਿਆ ਗਿਆ ਤਾਂ ਕਿ ਅਮਰੀਕਾ ਕੱਲ੍ਹ ਨੂੰ ਸੈਂਕਸ਼ਨਸ ਨਾ ਲਾਏ ਕਿ ਵੀ ਅਸੀਂ ਤੁਹਾਨੂੰ ਅਕਮੋਡੇਟ ਕਰਨ ਲਈ ਕਿਸ ਹੱਦ ਤੱਕ ਜਾ ਰਹੇ ਹਾਂ, ਲੇਕਿਨ ਤੁਸੀਂ ਜਿਹੜਾ ਹੈ ਉਹ ਆਪਣਾ ਜ਼ੁਬਾਨ ਨਹੀਂ ਖੋਲ੍ਹ ਰਹੇ। ਫਲਸਤੀਨੀਆਂ ਨੂੰ ਮਾਰ ਨਹੀਂ ਪੈ ਰਹੀ ਜਾਂ ਉਹਨਾਂ ਦਾ ਉਜਾੜਾ ਜਾਂ ਉਹਨਾਂ ਦੀ ਨਸਲਕੁਸ਼ੀ ਨਹੀਂ ਹੈ, ਇਹ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਨਿਤ ਚੈਲੰਜ ਹੋ ਰਿਹਾ। ਲੇਕਿਨ ਅਦਰ ਦੈਨ ਕਿ ਜਵਾਬੀ ਜਿਹੜੇ ਨੇ ਉਹ ਜ਼ੁਬਾਨੀ ਕਲਾਮੀ ਦਮਗਜ਼ੇ ਅਸੀਂ ਇਹ ਦੇਖ ਨਹੀਂ ਰਹੇ ਕਿ ਭਾਈ ਇਹਨਾਂ ਦੀ ਕਿਸੇ ਨੁਕਤੇ ਤੇ ਕੋਈ ਅੰਡਰਸਟੈਂਡਿੰਗ ਵੀ ਹੋ ਰਹੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਦੇ ਜਿਹੜੇ ਭਾਰਤ ਵਿੱਚ ਅੰਬੈਸਡਰ ਇਰਾਜ ਇਲਾਹੀ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਆਪਣਾ ਇਜ਼ਰਾਈਲ ਤੇ ਪ੍ਰਭਾਵ ਵਰਤ ਕੇ ਗਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੁਕਵਾਉਣ ਵਿੱਚ ਅਹਿਮ ਰੋਲ ਅਦਾ ਕਰੇ। ਈਰਾਨ ਦਾ ਇਹ ਤਰਲਾ ਹੈ ਜਾਂ ਭਾਰਤ ਨੂੰ ਬੇਨਕਾਬ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਇੰਡੀਅਨ ਮੀਡੀਆ ਨੇ ਪ੍ਰੋਮੀਨੈਂਟਲੀ ਜਿਹੜਾ ਈਰਾਨ ਦਾ ਐਂਬੈਸਡਰ ਹੈ ਭਾਰਤ ਮਿਸਟਰ ਇਰਾਨ ਇਲਾਹੀ ਉਹਦੀ ਸਟੇਟਮੈਂਟ ਨੂੰ ਜਿਹੜਾ ਉਹ ਹਾਈਲਾਈਟ ਕੀਤਾ। ਇਹ ਵੈਸੇ ਇਲਾਹੀ ਨੇ ਇੰਟਰਵਿਊ ANI ਨੂੰ ਦਿੱਤਾ ਹੈ ਜਿਹੜਾ ਰਾਅ ਦਾ ਮਾਊਥ ਪੀਸ ਹੈ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਇਹ ਜਦੋਂ ਮੈਂ ਖਬਰ ਪੜ੍ਹ ਰਿਹਾ ਸੀ ਹੈਡਲਾਈਨ ਹੀ ਦੇਖੀ ਕਿ ਇੰਡੀਆ ਕੈਨ ਯੂਜ਼ ਇਟਸ ਇਨਫਲੂਐਂਸ to convince Israel to stop genocide in Gaza, Iran's envoy। ਇੱਕਦਮ ਮੇਰੇ ਦਿਮਾਗ ਦੇ ਵਿੱਚ ਪੰਜਾਬੀ ਦਾ ਇੱਕ ਅਖਾਣ ਆਇਆ ਕਿ ਛੜਿਆਂ ਦੇ ਘਰੋਂ ਲੱਸੀ ਭਾਲਣੀ। ਹੁਣ ਇਹ ਬੜਾ ਖੂਬਸੂਰਤ ਫਰੇਜ਼ ਹੈ ਕਿ ਵੀ ਹੁਣ ਲਵੇਰਾ ਉੱਥੇ ਜਿਹੜੇ ਵਸਦੇ ਟੱਬਰ ਹੁੰਦੇ ਨੇ ਉਹਨਾਂ 'ਚ ਜਿਹੜੇ ਉਹਨਾਂ 'ਚੋਂ ਖੁਸ਼ਹਾਲ ਹੁੰਦੇ ਨੇ ਲਵੇਰਾ ਹੁੰਦਾ, ਦੁੱਧ ਹੋਏਗਾ ਤੇ ਦਹੀਂ ਹੋਏਗਾ, ਦਹੀਂ ਹੋਏਗਾ ਤੇ ਮੱਖਣ ਦਹੀਂ ਰਿੜਕਿਆ ਉਹਦੇ 'ਚੋਂ ਲੱਸੀ ਹੋਏਗੀ। ਹੁਣ ਜੇ ਕੋਈ ਛੜਿਆਂ ਦੇ ਘਰ ਦੇ ਬਾਹਰ ਜਾ ਕੇ ਕਹੇ ਜੀ ਲੱਸੀ ਚਾਹੀਦੀ ਹੈ ਤੇ ਉਹ 'ਚੋਂ ਕੁਛ ਨਹੀਂ ਮਿਲਣਾ। ਸੋ ਮੈਂ ਕਿਹਾ ਵੀ ਈਰਾਨ ਇਹ ਛੜਿਆਂ ਦੇ ਘਰ ਮੂਹਰੇ ਖਲੋ ਕੇ ਲੱਸੀ ਮੰਗ ਰਿਹਾ ਕਿ ਵੀ ਫਿਰ ਮੈਨੂੰ ਖਿਆਲ ਆਇਆ ਵੀ ਇਹ ਈਰਾਨ ਵਾਲੇ ਇੰਨੇ ਬੇਵਕੂਫ ਤਾਂ ਨਹੀਂ ਹੈਗੇ। ਇਹਨਾਂ 'ਚ 4-5 ਹਜ਼ਾਰ ਸਾਲ ਪੁਰਾਣੀ ਪਰਸ਼ੀਅਨ ਸਿਵਲਾਈਜੇਸ਼ਨ ਹੈ, ਫਾਰਸੀ ਇੰਨੀ ਅਮੀਰ ਜ਼ਬਾਨ ਇਹਨਾਂ ਨੇ ਦਿੱਤੀ ਹੈ ਔਰ ਰਜਿਸਟ ਕਰਨ ਦੀ ਤਾਕਤ ਵੀ ਹੈ। ਕਿੰਨਾ ਪ੍ਰੈਸ਼ਰ 1979 ਤੋਂ ਲੈ ਕੇ ਹੁਣ ਤੱਕ ਪਿਛਲੇ 45 ਸਾਲਾਂ 'ਚ ਕਿੰਨੀਆਂ ਸੈਂਕਸ਼ਨਸ, ਅਮਰੀਕਾ 'ਚ ਸਾਰਾ ਉਹਨਾਂ ਦਾ ਪੈਸਾ ਜ਼ਬਤ ਕੀਤਾ ਹੋਇਆ ਕਿਸੇ ਪਾਸਿਓਂ, ਪਰ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਹੈ। ਹੁਣ ਵੀ ਜਦੋਂ ਇਜ਼ਰਾਈਲ ਨੇ ਪਿੱਛੇ ਜੇ ਕਰਤੂਤ ਕੀਤੀ ਤੇ ਇਹਨਾਂ ਨੇ ਕਿਵੇਂ ਭਾਵੇਂ ਉਹ ਨੁਕਸਾਨ ਨਾ ਕਰਨ ਵਾਲੀਆਂ ਹੀ ਮਿਜ਼ਾਈਲਾਂ ਉਹਨਾਂ ਨੇ ਸੁੱਟੀਆਂ ਪਰ ਉਹ ਚਾਰੇ ਪਾਸਿਓਂ 300-400 ਮਿਜ਼ਾਈਲਾਂ ਇਜ਼ਰਾਈਲ ਦੇ ਉੱਤੇ ਸੁੱਟ ਕੇ ਦੱਸਿਆ ਕਿ ਡਿਫਾਈਨ। ਹਾਲਾਂ ਹੁਣ ਭਾਜੀ ਚਾੜੀ ਹੋਈ ਹੈ ਈਰਾਨ ਨੇ, ਇਹਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ, ਕਿਉਂਕਿ ਉਹਨਾਂ ਦੇ ਜਿਹੜੇ ਨੇ ਇਸਮਾਇਲ ਹਨੀਆ ਔਰ ਕਤਰ ਜਿਹੜਾ ਉਹ ਕਤਰ ਦੋਹਾ 'ਚ ਰਹਿਣ ਵਾਲਾ ਇਰਾਨੀਅਨ ਪ੍ਰੈਜ਼ੀਡੈਂਟ ਦੇ ਅਖੀਰ ਵੇਲੇ ਜਿਹੜੀਆਂ ਉਹਨਾਂ ਦੀਆਂ ਬਰੀਅਲ ਸੈਰੇਮਨੀ ਸੀ ਉਹਦੇ 'ਚ ਆਇਆ ਔਰ ਉਸ ਦਾ ਕਿਵੇਂ ਕਤਲ ਕੀਤਾ ਗਿਆ ਜਿਹੜਾ ਈਰਾਨ ਨੂੰ ਬਹੁਤ ਤਕਲੀਫ ਦੇ ਰਿਹਾ ਕਿ ਇੱਕ ਤਾਂ ਮਹਿਮਾਨ, ਫਿਰ ਉਹ ਵੈਸੇ ਵੀ ਜਿਹੜਾ ਇੱਕ ਵੱਡਾ ਪੀਸਫੁਲ ਤਰੀਕੇ ਦੇ ਨਾਲ ਪੋਲੀਟੀਕਲ ਲੀਡਰ ਸੀ। ਉਸ ਤੋਂ ਪਹਿਲਾਂ ਵੀ ਇਹਨਾਂ ਨੇ ਅਟੈਕ ਕੀਤਾ। ਹੁਣ ਈਰਾਨ ਰੀਟੈਲੀਏਟ ਕਰੇਗਾ, ਕਿਵੇਂ ਕਰੇਗਾ, ਕਦੋਂ ਕਰੇਗਾ, ਇਹ ਵੱਖਰੀ ਕਹਾਣੀ ਹੈ ਜਿਹਨੂੰ ਲੈ ਕੇ ਅਮਰੀਕਾ ਵੀ ਈਵਨ ਬਾਈਡਨ ਨੇ 2 ਦਿਨ ਪਹਿਲਾਂ ਹਾਈ ਸਿਕਿਉਰਿਟੀ ਮੀਟਿੰਗ ਸੱਦ ਕੇ ਕਿ ਵੀ ਜੇ ਈਰਾਨ ਫੁੱਲ ਸਕੇਲ ਕੋਈ ਖੋਲ੍ਹ ਦਿੰਦਾ। ਹਾਲਾਂ ਮੇਰਾ ਆਪਣਾ ਅੰਦਾਜ਼ਾ ਹੈ ਕਿ ਵੀ ਈਰਾਨ ਆਪਣੀ ਸਟਰੈਂਥ ਨੂੰ ਵੀ ਸਮਝਦਾ ਹੈ, ਈਰਾਨ ਇਹ ਵੀ ਸਮਝਦਾ ਹੈ ਵੀ ਇਜ਼ਰਾਈਲ ਔਰ ਅਮਰੀਕਾ ਇਹ ਮੌਕਾ ਦੇਖ ਰਹੇ ਨੇ ਕਿ ਜੇ ਈਰਾਨ ਨੇ ਫਰੰਟ ਖੋਲ੍ਹਿਆ ਤੇ ਇਹ ਬੰਬਾਰਡ ਕਰਕੇ ਜਿਹੜੀ ਉਹਦੀ ਨਿਊਕਲੀਅਰ ਸਾਈਟਸ ਜਾਂ ਦੂਜੇ ਨੇ ਉਹਨੂੰ ਡਿਸਟਰੋਏ ਕਰ ਦੇਣਗੇ। ਸੋ ਜੋ ਵੀ ਕਰੇਗਾ ਉਹਦੇ ਕੋਲ ਹਿਜ਼ਬੁੱਲਾ ਹੈ, ਹਮਾਸ ਹੈ ਔਰ ਉਹ ਸਾਰੇ ਦੇ ਰਾਹੀਂ ਪ੍ਰੋਕਸੀ ਵਾਰ ਹੀ ਚੱਲ ਰਹੀ ਹੈ ਕਿਉਂਕਿ
ਬੇਸ਼ੱਕ ਇਜ਼ਰਾਈਲ ਨੇ ਇਹਨੂੰ ਜਿਹੜਾ ਉਸ ਦਾ ਇਸਮਾਇਲ ਹਨੀਆ ਦਾ ਮਰਡਰ ਕੀਤਾ, ਲੇਕਿਨ ਉਹਨੇ ਓਨ ਨਹੀਂ ਕੀਤਾ। ਮਸਾਦ ਦਾ ਸਟਾਈਲ ਵੀ ਨਹੀਂ ਹੈ। ਸੋ ਈਰਾਨ ਵੀ ਉਹਨੂੰ ਓਨ ਨਹੀਂ ਕਰੇਗਾ, ਕੁਛ ਨਾ ਕੁਛ ਐਸਾ ਕਰੇਗਾ। ਪਰ ਇਸ ਸਟੇਜ ਦੇ ਉੱਤੇ ਜਦੋਂ ਕਿ ਜੋ ਕੁਛ ਨੈਤਨਯਾਹੂ ਕਰ ਰਿਹਾ ਉਸ ਦੇ ਉੱਤੇ ਮੈਨੂੰ ਹੁਣ ਇਹ ਦੋਨੋਂ ਸਟੇਟਮੈਂਟਸ ਜਿਹੜੀਆਂ ਨੇ, ਇੱਕ ਪਾਸੇ ਟਰਕੀ ਹੈ, ਹਾਲਾਂਕਿ ਟਰਕੀ ਵੀ ਥੁੱਕੀ ਵੜੇ ਪਕਾ ਰਿਹਾ, ਕੋਈ ਉਹਨੇ ਕਾਰਗੁਜ਼ਾਰੀ ਤਾਂ ਨਹੀਂ ਦਿਖਾਈ। ਹੁਣ ਟਰਕੀ ਦੇ ਫੋਰਨ ਮਿਨਿਸਟਰ ਮਿਸਟਰ ਹਕਾਨ ਫਿਡਾਨ ਨੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਖਿਆਲ ਹੈ ਇਹਦੇ ਨੈਤਨਯਾਹੂ, ਔਰ ਉਹਨੇ ਕਿਹਾ ਕਿ ਇਹ ਅਮਰੀਕਾ, ਇਜ਼ਰਾਈਲ ਇਜ਼ ਅਮਰੀਕਾਜ਼ ਲੀਸਟ ਡੌਗ, ਕਿ ਜਿਹੜੀ ਪਟਾ ਪਾਇਆ ਹੋਇਆ ਅਮਰੀਕਾ ਨੇ, ਸੰਗਲ ਵਾਲਾ ਸੰਗਲੀ ਅਮਰੀਕਾ ਕੋਲ ਹੈ। ਔਰ ਨਾਲ ਹੀ ਉਹਨੇ ਕਿਹਾ ਕਿ ਵੀ ਇਹ ਜਿਹੜੇ ਹੈਂਡਲਰ, ਅਮਰੀਕਾ ਨੂੰ ਉਹਨੇ ਥ੍ਰੈਟ ਕੀਤਾ ਰਾਦਰ, ਇਟਸ ਹੈਂਡਲਰਸ ਮਸਟ ਟੇਕ ਕੰਟਰੋਲ ਆਫ ਇਜ਼ਰਾਈਲਸ ਲੀਸ਼, ਕਿ ਇਸ ਦੇ ਉੱਤੇ ਅੱਖ ਰੱਖੋ। ਦ ਰੀਜਨ ਕੈਨੋਟ ਬੀਅਰ ਐਨੀ ਮੋਰ ਇਜ਼ਰਾਈਲੀ ਪ੍ਰੋਵੋਕੇਸ਼ਨ, ਆਈ ਐਮਫੇਸਾਈਜ਼ ਦਿਸ। ਯਾਨੀ ਉਹ ਕਰ ਰਹੇ ਨੇ ਜਿਹਨੂੰ ਇਚਿੰਗ, ਕਿ ਵੀ ਪਰ ਕਰਨ ਜੋਗੇ ਕੁਛ ਹੈ ਨਹੀਂ, ਅਦਰਵਾਈਜ਼ ਤਾਂ ਹੁਣ ਤੱਕ ਹਿੰਮਤ ਥੋੜੀ ਹੁੰਦੀ ਇਜ਼ਰਾਈਲ ਦੀ ਜਦੋਂ ਤੱਕ ਉਹ ਚਲਾ ਗਿਆ। ਉਹਨਾਂ ਨੇ ਕਿਹਾ ਦਾ US ਇਜ਼ ਕਲੀਨਿੰਗ ਅਪ ਐਵਰੀ ਈਵਲ ਡੀਡ ਇਜ਼ਰਾਈਲ ਕਮਿਟਸ, ਦਿਸ ਇਜ਼ ਅਨਐਕਸੈਪਟੇਬਲ। ਇਹ ਠੀਕ ਹੈ, ਛਤਰੀ ਤਾਂ ਅਮਰੀਕਾ ਦੀ ਹੈ, ਔਰ ਹੁਣ ਵੀ ਅਮਰੀਕਾ ਜੇ ਈਰਾਨ ਔਰ ਇਜ਼ਰਾਈਲ ਸਿੱਧੇ ਸਿੱਧੇ ਹੋ ਗਏ ਤੇ ਅਮਰੀਕਾ ਫੁੱਲ ਜਿਹੜਾ ਉਹ ਫੌਜੀ ਅਟੈਕ ਤੱਕ ਜਾਏਗਾ। ਫਿਰ ਉਹਨੇ ਕਿਹਾ ਦਾ ਪਲੇਸ ਵੇਅਰ ਵਾਰ ਕ੍ਰਿਮੀਨਲ ਨੈਤਨਯਾਹੂ ਸ਼ੁੱਡ ਬੀ ਸੀਟਡ ਇਜ਼ ਨਾਟ ਇਨ ਦਾ ਪਾਰਲੀਮੈਂਟ ਬਟ ਇਨ ਦਾ ਡਿਫੈਂਡੈਂਟਸ ਚੇਅਰ। ਅਮਰੀਕਾ ਮਸਟ ਨਾਓ ਟੇਕ ਕੰਟਰੋਲ ਆਫ ਨੈਤਨਯਾਹੂਜ਼ ਲੀਸ਼। ਹੁਣ ਜਿਵੇਂ US ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕੀਤਾ ਨੈਤਨਯਾਹੂ ਨੇ, ਉਸ ਦੇ ਉੱਤੇ ਟਿੱਪਣੀ ਕੀਤੀ ਹੈ ਜਿਹੜਾ ਫੋਰਨ ਮਿਨਿਸਟਰ ਹਕਾਨ ਫਿਡਾਨ ਨੇ, ਕਿ ਉਹਦੀ ਥਾਂ ਤਾਂ ਕ੍ਰਿਮੀਨਲ ਕੋਰਟ ਦੇ ਵਿੱਚ ਡਿਫੈਂਡ ਕਰਨਾ ਕ੍ਰਿਮੀਨਲ ਐਕਟਸ ਨੂੰ ਹੈ, ਨਾ ਕਿ ਪਾਰਲੀਮੈਂਟ 'ਚ ਕਰੇ। ਪਰ ਮੈਂ ਇਰਾਨ ਇਲਾਹੀ ਦੇ ਹਵਾਲੇ ਨਾਲ ਉਹਨੇ ਜਿਹੜੀ ਗੱਲ ANI ਨੂੰ ਇੰਟਰਵਿਊ ਦੇ ਵਿੱਚ ਕਹੀ ਕਿ ਜੀ ਭਾਰਤ ਜਿਹੜਾ ਇੱਕ ਬਿਗ ਪਾਵਰ ਹੈ, ਇੱਕ ਇੰਪੋਰਟੈਂਟ ਕੰਟਰੀ ਹੈ, ਔਰ ਸਾਡੀ ਐਕਸਪੈਕਟੇਸ਼ਨ ਹੈ ਕਿ ਨਵੀਂ ਦਿੱਲੀ ਜਿਹੜੀ ਹੈ ਉਹ ਜ਼ਿਆਦਾ ਐਕਟਿਵ ਰੋਲ ਪਲੇ ਕਰੇ ਵੈਸਟ ਏਸ਼ੀਆ ਦੇ ਇਸ ਕ੍ਰਾਈਸਿਸ ਦੇ ਵਿੱਚ, ਔਰ ਇਹ ਜਿਹੜਾ ਇੰਡੀਆ ਆਪਣਾ ਇਨਫਲੂਐਂਸ ਯੂਜ਼ ਕਰੇ ਇਜ਼ਰਾਈਲ ਦੇ ਉੱਤੇ, ਤਾਂ ਕਿ ਜਿਹੜਾ ਨਸਲਕੁਸ਼ੀ ਜਿਹੜੀ ਚੱਲ ਰਹੀ ਹੈ ਗਜ਼ਾ ਦੇ ਵਿੱਚ, ਔਰ ਇਹ ਰੁਕੇ, ਔਰ ਟੂ ਮੇਕ ਪੀਸ ਇਨ ਫਲਸਤੀਨ। ਔਰ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਹੁਣ ਇੰਡੀਆ ਦਾ ਕੀ ਰੋਲ ਹੈ ਜੋ ਕਰ ਰਿਹਾ, ਉਹਨਾਂ ਨੇ ਕਿਹਾ ਕਿ ਵੀ ਇਹਨਾਂ ਇਵੈਂਟਸ ਦੀਆਂ ਬਿਗਨਿੰਗ ਤੋਂ ਲੈ ਕੇ ਜਿਹੜਾ ਇਜ਼ਰਾਈਲ ਉੱਥੇ ਵਾਰ ਕ੍ਰਾਈਮ ਕਮਿਟ ਕਰ ਰਿਹਾ, ਮੈਂ ਬਾਰ-ਬਾਰ ਇੰਡੀਆ ਨੂੰ ਕਹਿ ਰਿਹਾ ਵੀ ਤੁਸੀਂ ਇੱਕ ਵੱਡਾ ਮੁਲਕ ਹੋ, ਬਿਗ ਪਾਵਰ ਹੋ, ਪ੍ਰਭਾਵਸ਼ਾਲੀ ਮੁਲਕ ਹੋ, ਆਪਣਾ ਰੋਲ ਅਦਾ ਕਰੋ। ਔਰ ਇੰਡੀਆ ਦੇ ਇਜ਼ਰਾਈਲ ਨਾਲ ਵੀ ਚੰਗੇ ਸਬੰਧ ਨੇ, ਈਰਾਨ ਦੇ ਨਾਲ ਵੀ ਨੇ। ਇੰਡੀਆ ਨੇ ਨਾਨ ਅਲਾਈਨ ਮੂਵਮੈਂਟ ਵੀ ਲੀਡ ਕੀਤੀ ਹੋਈ ਹੈ, ਔਰ ਸ਼ੁਰੂ ਤੋਂ ਫਲਸਤੀਨੀਆਂ ਦੇ ਕੇਸ ਦੀ ਵੀ ਹਮਾਇਤ ਕੀਤੀ ਹੋਈ ਹੈ। ਸੋ ਸਾਡੀ ਇਹੀ ਐਕਸਪੈਕਟੇਸ਼ਨ ਹੈ ਇੰਡੀਆ ਤੋਂ ਕਿ ਵੀ ਇੰਡੀਆ ਇੱਕ ਵੱਡਾ ਰੋਲ ਪਲੇ ਕਰੇ, ਔਰ ਇਹ ਸਾਰੇ ਦੇ ਚੱਲਦਿਆਂ ਆਪਣੇ ਉਹ ਇਨਫਲੂਐਂਸ ਨੂੰ ਵਰਤੇ ਜੈਨੋਸਾਈਡ ਨੂੰ ਰੁਕਵਾਉਣ ਦੇ ਲਈ। ਇਰਾਨੀਅਨ ਸਾਈਡ ਤੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਅਸੀਂ ਇੰਡੀਆ ਦੇ ਨਾਲ ਬਹੁਤ ਸਾਰੇ ਕੇਸਾਂ 'ਚ ਕੋਲੈਬੋਰੇਟ ਕਰਦੇ, ਔਰ ਅਸੀਂ ਆਸ ਕਰਦੇ ਹਾਂ, ਔਰ ਇੰਡੀਆ ਨੂੰ ਅਸੀਂ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਣਾ ਰੋਲ ਜਿਹੜਾ ਅਦਾ ਕਰੇ ਇਸ ਸਾਰੇ ਦੇ ਵਿੱਚ। ਹੁਣ ਇਹ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ ਇਨਫੈਕਟ ਈਰਾਨ ਸ਼ੀਸ਼ਾ ਦਿਖਾ ਰਿਹਾ ਇੰਡੀਆ ਨੂੰ ਕਿ ਵੀ ਇੱਕ ਪਾਸੇ ਤੁਸੀਂ ਸਾਡੇ ਨਾਲ ਯਾਰੀ ਦਾ ਦਮ ਭਰਦੇ ਹੋ, ਚਾਬਹਾਰ ਪੋਰਟ ਨੂੰ ਜਿਹੜਾ ਡਿਵੈਲਪ ਕਰਨ ਦੇ ਨਾਂ ਥੱਲੇ ਜਿਹੜਾ ਐਗਰੀਮੈਂਟ ਕੀਤਾ ਗਿਆ ਉਹਦਾ ਇੱਕ ਹਿੱਸਾ ਗੁਪਤ ਰੱਖਿਆ ਗਿਆ ਤਾਂ ਕਿ ਅਮਰੀਕਾ ਕੱਲ੍ਹ ਨੂੰ ਸੈਂਕਸ਼ਨਸ ਨਾ ਲਾਏ ਕਿ ਵੀ ਅਸੀਂ ਤੁਹਾਨੂੰ ਅਕਮੋਡੇਟ ਕਰਨ ਲਈ ਕਿਸ ਹੱਦ ਤੱਕ ਜਾ ਰਹੇ ਹਾਂ, ਲੇਕਿਨ ਤੁਸੀਂ ਜਿਹੜਾ ਹੈ ਉਹ ਆਪਣਾ ਜ਼ੁਬਾਨ ਨਹੀਂ ਖੋਲ੍ਹ ਰਹੇ। ਸੋ ਮੈਂ ਸਮਝਦਾ ਵੀ ਇਹ ਈਰਾਨ, ਜਿਵੇਂ ਮੈਂ ਕਿਹਾ ਕਿ ਇੱਕ ਮੈਚਿਓਰ ਸਿਵਲਾਈਜੇਸ਼ਨ ਹੈ, ਨੀਤੀਆਂ ਉਹ ਕਦੇ ਵੀ ਜਿਹੜੀਆਂ ਨੇ ਉਹ ਰਿਐਕਸ਼ਨ ਦੇ ਉੱਤੇ ਬੇਸਡ ਨਹੀਂ ਹੁੰਦੀਆਂ, ਬਹੁਤ ਪਲੈਨਡ ਹੁੰਦੀਆਂ। ਸੋ ਉਹਨਾਂ ਨੂੰ, ਈਰਾਨ ਨੂੰ ਭਾਰਤ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਇਹਨਾਂ ਦਾ ਓਵਰਆਲ ਕੀ ਹੈ। ਹਿੰਦੂਤਵਾਦੀ ਆਈਡੀਓਲੋਜੀ ਕੋਈ ਈਰਾਨੀਆਂ ਤੋਂ ਲੁਕੀ ਛਿਪੀ ਨਹੀਂ ਹੈ। ਵਾਈਟ ਰੇਸਿਜ਼ਮ ਦਾ ਜਿਹੜਾ ਇੱਕ ਪਾਸੇ ਅਮਰੀਕਾ ਔਰ ਦੂਸਰੇ 'ਚ ਹੈ, ਉਹਦੇ 'ਚ RSS ਕਿਵੇਂ ਅਲਾਈ ਹੈ। ਰਿਸ਼ੀ ਸੂਨਕ ਨੇ UK ਦੇ ਪ੍ਰਾਈਮ ਮਿਨਿਸਟਰ ਹੁੰਦਿਆਂ ਜਿਹੜਾ ਹਿੰਦੂਤਵਾ ਅਤੇ ਗਾਂ ਦੀ ਪੂਜਾ ਅਤੇ ਦੂਜਾ ਕਰਨ ਵਾਲਾ ਹੈ, ਉਹਨੇ ਕਿਵੇਂ ਉਹ ਸਾਰੀ ਨੀਤੀ ਨੂੰ ਪ੍ਰਭਾਵਿਤ ਕੀਤਾ ਜਿਹੜੀ ਨਸਲਵਾਦ ਦੀ ਹੈ। ਔਰ ਨੈਤਨਯਾਹੂ ਅਤੇ ਮੋਦੀ ਦੇ ਕੀ ਸਬੰਧ ਨੇ,
ਕਿਸ ਲੈਵਲ ਤੱਕ ਜਾ ਕੇ ਜੇ ਉੱਥੋਂ ਫਲਸਤੀਨੀ ਬੇਰੁਜ਼ਗਾਰ ਹੋਏ ਨੇ ਇਸ ਸਾਰੇ ਕਰਕੇ, ਕਿਵੇਂ ਐਗਰੀਮੈਂਟ ਫੋਰਨ ਕਰਕੇ 1 ਲੱਖ ਬੰਦਾ ਇੰਡੀਆ ਨੇ ਭੇਜਣ ਦਾ ਕਰਕੇ ਪਹਿਲੀ ਟੀਮ ਵੀ ਉੱਥੇ ਭੇਜੀ ਹੈ, ਜੀ। ਜਿਨ੍ਹਾਂ 'ਚ ਪਿੱਛੇ ਮਰੇ ਵੀ ਨੇ, ਉਹਨਾਂ 'ਚ ਜਿਹੜੇ ਉਸ ਟਕਰਾਅ ਦੇ ਵਿੱਚ। ਸੋ ਇਹ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹ ਇਸਲਾਮਿਕ ਕੰਟਰੀਜ਼, ਮੈਨੂੰ ਵੈਸੇ ਹੈਰਾਨੀ ਵੀ ਹੁੰਦੀ ਹੈ ਸੀ ਕਿਉਂਕਿ ਆਪਣੀ ਸਟਰਗਲ ਸਿੰਗਲ ਹੈਂਡਡਲੀ ਸੇ ਕੌਮ ਲੜ ਰਹੀ ਹੈ, ਤੇ ਅਸੀਂ ਸਮਝਦੇ ਹਾਂ ਵੀ ਇੰਨੀ ਵੱਡਾ ਬਲੌਕ 57 ਮੁਲਕਾਂ ਦਾ, ਲਗਭਗ 1.5 ਤੋਂ ਪੌਣੇ 2 ਬਿਲੀਅਨ ਆਬਾਦੀ, 70% ਦੁਨੀਆ ਦੀ એનર્ਜੀ ਦੇ ਉੱਤੇ ਬੈਠੇ ਹੋਏ, ਨਿਊਕਲੀਅਰ ਵੀ ਪਾਕਿਸਤਾਨ ਹੈ, ਔਰ ਇਸ ਸਭ ਦੇ ਬਾਵਜੂਦ ਜਿਵੇਂ ਇਹਨਾਂ ਸਾਰਿਆਂ ਨੂੰ ਇਹ ਫਲਸਤੀਨੀਆਂ ਨੂੰ ਮਾਰ ਨਹੀਂ ਪੈ ਰਹੀ ਜਾਂ ਉਹਨਾਂ ਦਾ ਉਜਾੜਾ ਜਾਂ ਉਹਨਾਂ ਦੀ ਨਸਲਕੁਸ਼ੀ ਨਹੀਂ ਹੈ, ਇਹ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਨਿਤ ਚੈਲੰਜ ਹੋ ਰਿਹਾ। ਲੇਕਿਨ ਅਦਰ ਦੈਨ ਕਿ ਜਵਾਬੀ ਜਿਹੜੇ ਨੇ ਉਹ ਜ਼ੁਬਾਨੀ ਕਲਾਮੀ ਦਮਗਜ਼ੇ, ਅਸੀਂ ਇਹ ਦੇਖ ਨਹੀਂ ਰਹੇ ਕਿ ਭਾਈ ਇਹਨਾਂ ਦੀ ਕਿਸੇ ਨੁਕਤੇ ਤੇ ਕੋਈ ਅੰਡਰਸਟੈਂਡਿੰਗ ਵੀ ਹੋ ਰਹੀ ਹੈ। ਸਾਊਦੀ ਜਿਹੜੇ ਨੇ ਆਪਣੀ ਗੇਮ ਖੇਡ ਰਹੇ ਨੇ, ਟਰਕੀ ਜਿਹੜਾ ਹੈ ਉਹ ਆਪਣੇ ਤੌਰ ਤੇ ਹੈ ਜਿਹੜਾ ਓਵਰਆਲ ਈਰਾਨ ਦਾ ਹੈ। ਈਰਾਨ ਨੇ ਹਾਲਾਂਕਿ ਉਹ ਜੋ ਉਹਨਾਂ ਨੇ ਕੀਤੀ ਸੀ ਹਰਕਤ, ਇਜ਼ਰਾਈਲ ਨੇ ਉਹਦਾ ਜਵਾਬ ਦਿੱਤਾ ਹੈ, ਪਰ ਉਹਦੇ ਜਵਾਬ 'ਚ ਜਿਹੜਾ ਹੁਣ 2-3 ਪ੍ਰੋਮੀਨੈਂਟ ਬੰਦੇ ਉਹਨਾਂ ਨੇ ਠੋਕੇ ਮਸਾਦ ਨੇ। ਉਸ ਤੋਂ ਬਾਅਦ ਜੇ ਈਰਾਨ ਭਾਰਤ ਤੋਂ ਤਵੱਕੋ ਕਰਦਾ ਹੈ ਕਿ ਜੀ ਉਹ ਨੇਤਨਯਾਹੂ ਨੂੰ ਸਮਝਾ ਕੇ, ਤੇ ਦੂਜਾ ਉਹਨਾਂ ਦੀ ਤਾਂ ਆਪਣੀ ਪਲਾਨ ਤੇ ਉਹ ਚੱਲ ਰਹੇ ਨੇ। ਸੋ ਇਹ ਮੈਨੂੰ ਲੱਗਾ ਕਿ ਵੀ ਇਹ ਛੜਿਆਂ ਦੇ ਘਰੋਂ ਜਿਹੜਾ ਉਹ ਲੱਸੀ ਭਾਲਦੇ ਨੇ। ਕਿਸੇ ਨੇ ਕਿਹਾ ਝੋਟਿਆਂ ਦੇ ਘਰੋਂ ਲੱਸੀ ਭਾਲਦੇ, ਇਸ ਤਰ੍ਹਾਂ ਦਾ ਆਖਾਨ ਹੈ। ਨਹੀਂ, ਇਹ ਵੀ ਹੋਏਗਾ, ਪਰ ਗੱਲ ਸਾਡੀ ਵੀ ਗਲਤ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।